ਭੂਤਨਿਆ ਹਾਂ ਹਾਂ ਆ ਮੈਨੂੰ ਇੱਕ ਤਾਂ ਦੱਸ ਆ ਮੈਂ ਜੋ ਚੰਗਾ ਭਲਾ ਲੱਗਾ ਜਾਂਦਾ ਮੈਨੂੰ ਸਦਵਾ ਕੇ ਤੇ ਬਾਈ ਬੈਠਾ ਆਪ ਸਿਰ ਚ ਹੱਥ ਮਾਰੀ ਜਾਂਦਾ ਹੈ। ਓ ਯਾਰ ਚੁੱਪੀ ਭਰਾ ਤੈਨੂੰ ਮੈਂ ਕੀ ਦੱਸਾਂ ਮੈਂ ਪਰੇਸ਼ਾਨ ਹੀ ਬੜਾ ਹੋਇਆ ਵਾ ਨਾ ਤੈਨੂੰ ਮੈਂ ਤਾਂ ਸੱਦਿਆ ਇੱਥੇ ਤੈਨੂੰ ਆਪ ਦੇ ਕੋਲ ਬੁਆ ਕੇ ਨਾ ਤੇਰੇ ਨਾਲ ਕੋਈ ਸਲਾਹ ਕਰੂੰਗਾ। ਬੋਲ ਸਲਾਹ ਮੈਂ ਤਾਂ ਤੇਰੀ ਸਲਾਹ ਆਈ ਮਨ ਸਜੀ ਮੈਂ ਸਵਾਬ ਦਾ ਕੰਮ ਹੈ ਹਲਾ ਹੋਰ ਤੇ ਮੈਨੂੰ ਮਸ਼ਵਰਾ ਸੋਹਣਾ ਸੋਹਣਾ ਦੇਵਣੇ ਕਿਉਂਕਿ ਹਿੱਕੋ ਤੂੰ ਮੇਰਾ ਯਾਰ ਬੰਦਾ ਇਹੋ ਜੀ ਗੱਲ ਸਿਰਫ ਮੈਂ ਤੈਨੂੰ ਦੱਸ ਸਕਣਾ ਹੋਰ ਕਿਸੇ ਨੂੰ ਨਹੀਂ। ਹੁਣ ਅਗਾ ਬੋਲ ਸੇ ਕਿ ਬੁਝਾਰਤਾ ਹੀ ਪਾਈ ਜਾਸੇ ਨਹੀਂ ਮੈਂ ਤੈਨੂੰ ਬੁਝਾਰਤਾ ਨਹੀਂ ਪੈਂਦਾ ਮੈਂ ਮੁੱਦੇ ਤੇ ਹੀ ਆ ਜਾਣਾ ਜਿਹੜੀ ਗੱਲ ਵੀ ਹੈ ਨਾ ਮੈਂ ਕੱਢ ਵਗਾਈਨਾ। ਆ ਵਗਾ ਨਾ ਮੈਨੂੰ ਗੱਲ ਜਬਦੇ ਦੱਸ ਮੈਂ ਅਗਾ ਹੋਰ ਵੀ ਕੰਮ ਕਰਨੇ ਨੇ। ਉਹ ਕੰਮ ਹੀ ਵਗ ਜਾਵੀਂ ਮੈਂ ਕਿਹੜਾ ਇੱਥੇ ਤੈਨੂੰ ਬਨੇਂਦਾ ਪਿਆ ਦੋ ਹਰਫੀ ਮੇਰੀ ਗੱਲ ਏ ਉਹ ਸੁਣ ਲਾ ਮੁੜ ਜੀ ਦਿਲ ਬਦਾ ਰਵੀਂ। ਬੋਲ ਯਾਰ ਗੱਲ ਹੈ ਚੁੱਪੀ ਫਿਰਾ ਹਾਂ ਮੈਂ ਕੰਮ ਵੀ ਬੜਾ ਕਰੇਨਾ ਪੈਸਾ ਪਾ ਵੀ ਬੜਾ ਜੁੜੇਨਾ ਲੇਕਿਨ ਮੈਨੂੰ ਸਮਝ ਨਹੀਂ ਆਉਂਦੀ ਪਈ ਉਹ ਕਿਤੇ ਜਾ ਰਿਹਾ ਕਿਤੇ ਨਹੀਂ ਜਾ ਰਿਹਾ ਮੈਂ ਦਿਨ ਬ ਦਿਨ ਹੱਥ ਅਗਾ ਕਰਨ ਦੀ ਕੋਸ਼ਿਸ਼ ਕਰਨਾ ਮੇਰਾ ਦਿਹਾੜੀ ਚ ਹੱਥ ਪਿਛਾ ਜਾ ਰਿਹਾ। ਆ ਮੇਰੇ ਜੱਲੇ ਬੇਲੀ ਅ ਹੋਰ ਕੋਈ ਚੱਕਰ ਨਹੀਂ ਹੈ ਅ ਤੂੰ ਕੋਈ ਦਮ ਦਰੂਦ ਕਰਵਾ ਇਹ ਤਵੀਜ਼ਾਂ ਦਾ ਅਸਰ ਹੈ। ਮੈਨੂੰ ਤਾਂ ਲੱਗਦਾ ਤਵੀਜ਼ਾਂ ਦਾ ਸਰ ਕੋਈ ਨਹੀਂ ਜਿਹੜੀ ਹੈ ਨਾ ਮੇਰੀ ਰਨ ਉਹ ਹੈ ਬੌਰੀ ਮੈਂ ਤਾਂ ਇਹ ਸੋਚੀ ਬੈਠਾ ਵੀ ਆਜ ਦੀ ਸਵਾਣੀ ਚੇਂਜ ਕਰਕੇ ਵੇਖਾਂ ਮੁੜ ਹੋ ਸਕਦਾ ਹਰ ਸ਼ੈ ਜਮਾ ਹੋਣ ਲੱਗ ਜਾਵੇ। ਅਸਮਾਨੀ ਚੇਂਜ ਨਾ ਕਰ ਅ ਅੱਜ ਕੱਲ ਦੁਸ਼ਮਣ ਜ਼ਿਆਦਾ ਨੇ ਸੱਜਣ ਥੋੜੇ ਨੇ ਅਬੂਡੀ ਚੇਂਜ ਨਾ ਕਰ ਕੋਈ ਬਾਬਾ ਘਰ ਸਦਾ। ਅੱਛਾ ਬਾਬਾ ਯਾਨੀ ਕਿ ਤੇਰਾ ਆਖਣ ਦਾ ਮਤਲਬ ਹੈ ਮੇਰਾ ਕਿਸੇ ਕਾਰੋਬਾਰ ਬਾਨ ਛੱਡਿਆ ਘਰ ਬਾਬਾ ਸਦਾ ਕੇ ਦਮ ਫੂਕਾ ਕਰਾਵਾਂ ਐਵੇਂ ਨਾ। ਹਾਂ ਅਏ ਹੁਣ ਆਇਆ ਲੈਣ ਤੇ ਦਮ ਦਰੂਦ ਕਰਵਾ ਸੇ ਤੇਰੇ ਸਾਰੇ ਕੰਮ ਸਿੱਧੇ ਹੋ ਜਾਸਣ। ਹਲਾ ਤੇ ਮੋਰ ਤੇਰੀ ਨਿਗਾਹ 'ਚ ਕੋਈ ਬਾਬਾ ਹੈ? मेरी निगाह बाबा तो कोई नहीं लेकिन मेरी निगाह च एक बंदा है शम्मी मतीरी उन दूजा टक्कर उन दी निगाह च बड़े बाबे ही ने। अच्छा हाँ चलो न जाके मैं टक्कर लेना चंगा मोड़ यार है चंगा चंगा जा पहुंच चंगा आदा कारोबार सीधा कर कारोबार जो सीधा हो जावे कोई 4 आने महीने भी लावी है तैनू मैं खुश कर देसा टेंशन ना लो मैनू इस गल दा पता जेड़ा तू मशवरा दिता है ना इनी तो चटनी मेरे को जरूर लानी है चल हुण दफा हो जा मैं ऐं जाऊं एक कमान दल गन्ना चूपना ते उस तो बाद ओनू टक्कर सा। ओ बच्चा हाँ बाबा ओ केता कपात रह गया टुरा ते मारू मैं बाबे नु। ओ बाबा जी टेंशन ना लवो आ 1 मिनट दे सफर ते ओसा मैं घर खड़ोता है हुन पहुंच गए हैं। इया गल सुन ते मैनू घंटा हो गया ओए जलील दे बच्चे आ पत ज्यादा सी ते रक्षा करा लेना सी। ਬਾਬਾ ਜੀ ਤੁਹਾਨੂੰ ਚੰਗਾ ਭਲਾ ਪਤਾ ਹੈਗਾ ਤੁਸੀਂ ਨਜ਼ਰ ਤਾਂ ਮਾਰਦੇ ਪਏ ਜੇ ਇਹ ਸਾਰਾ ਰੇਤਲਾ ਇਲਾਕਾ ਹੈਗਾ ਤੇ ਨਾਲੇ ਇਸ ਪਿੰਡ ਦੀਆਂ ਪੁਲੀਆਂ ਵੀ ਪੁੱਟੀਆਂ ਪਈਆਂ ਨੇ ਤੇ ਰਕਸ਼ਾ ਕੋਈ ਨਹੀਂ ਆਂਦਾ ਹੈਗਾ ਤੁਸੀਂ ਘਬਰਾਓ ਨਾ ਤੇ ਪਰੇਸ਼ਾਨ ਨਾ ਹੋਵੋ ਜੀ। ਬਾਬਾ ਜੀ ਉਹ ਸਾਹਮਣੇ ਨਜ਼ਰ ਮਾਰੋ ਉਹ ਸਾਡਾ ਘਰ ਹੈ। ओ मेरे दी ਇਹ ਤੁਹਾਡਾ ਆਪਣਾ ਘਰ ਤਾਂ ਹੈ ਕਿਸੇ ਹੋਰ ਦਾ ਤਾਂ ਨਹੀਂ ਵਿਖਾਈ ਖੜੀ ਹੈ? ਹਾਂ ਹਾਂ ਬਾਬਾ ਜੀ ਆਹ ਘਰ ਸਾਡਾ ਹੀ ਹੈਗਾ ਤੇ ਜਿਹੜੇ ਆਸੇ-ਪਾਸੇ ਨੇ ਉਹ ਗਵਾਂਢੀਆਂ ਦੇ ਘਰ ਹੈਗੇ ਨੇ ਇਹ ਮੈਂ ਤੁਹਾਨੂੰ ਪੱਕੀ ਗੱਲ ਦੱਸਣੀ ਪਈ ਆ। ओ बाबा जी मेरी तो भूख नहीं जान निकली हुई है। ओ मलंगा टेंशन ना ले एडा सेल कुक्कड़ खड़ोता है ओ को के थानू ही खुआवना है ते नाल बाबा जी जरदा चावल खुआसा आजो चलिए इथे लेट पे होने चलो बाबा जी आजो। ਨੀ ਸੁੰਦਰੀ ਬਾਹਰ ਨਿਕਲਿਆ ਕਿ ਨਹੀਂ ਦਿਲ ਕਰਦਾ ਪਿਆ ਸ਼ਾਮ ਆਉਂਦੀ ਪਈ ਆ ਨਹੀਂ ਅੱਲਾ ਕਰੇ ਮੈਨੂੰ ਨਾ ਹਾਂਡੀ ਪਕਾਣੀ ਪਵੇ ਤੇ ਨਾ ਰੋਟੀਆਂ ਪਕਾਣੀਆਂ ਪਵੇ ਮਾਈ ਆਪੇ ਖੱਪੇ ਪਕਾ ਲਈ ਸੀ। ਹਾਂ ਮੈਂ ਤਾਂ ਡਾਂਸ ਕਰਦੀ ਆ ਪੂਰਾ ਦੇ ਤਾੜੇ ਵੇੜ ਦੇ ਵਿੱਚ ਤੂੰ ਕੰਮਕਾਰ ਕਰਦੀ ਹੋ। ਨਹੀਂ ਤੇ ਸ਼ਾਮ ਆਈ ਖੁਦ ਤੇ ਤੈਨੂੰ ਪਤਾ ਕੋਈ ਨਹੀਂ ਵੀ ਮੈਂ ਹਾਂਡੀ ਪਕਾ ਲਵਾਂ ਆਟਾ ਗੁੰਨ ਕੇ ਰੋਟੀਆਂ ਲਾ ਲਵਾਂ ਤੂੰ ਦੂਰ ਤੇ ਗੱਲਾਂ ਨੂੰ ਤਾਂ ਮਾਈ ਤੂੰ ਨਹੀਂ ਮਿਲਾਈ ਦੇਣੀ ਹੈ ਘਰੇ ਸਬਜ਼ੀ ਕੋ ਤੇਰਾ ਪੁੱਤ ਲੈ ਕੇ ਕੋਈ ਨਹੀਂ ਦੇ ਗਿਆ ਬਈ ਉਹ ਪਾਈ ਹੋਈ ਮੈਂ ਚਾਹ ਤਾਂ ਪਕਾ ਲਵਾਂ ਉਹ ਲੈ ਤੇ ਉਸੇ ਸਾਂ ਤੇ ਮੋੜ ਭਾਜੀ ਪਕਸੀ। ਤੋਬਾ ਗੱਲਾਂ ਨਾ ਤੂੰ ਬਾਹਰੇ ਨਹੀਂ ਜਾਣ ਦੇਣੀ ਆ ਬਾਨਾ ਨਾ ਲਾ ਜੇ ਸਬਜ਼ੀ ਬੂਤਣਾ ਨਹੀਂ ਨਾ ਲੈ ਕੇ ਆਇਆ ਸੀ ਤਾਂ ਤੂੰ ਮੈਨੂੰ ਪੈਸੇ ਚ ਦੇਵੇਂ ਮੈਂ ਲੈ ਆਵਾਂ। ਨਹੀਂ ਮੈਂ ਬੈਂਕ 'ਚ ਮੈਨੇਜਰ ਲੱਗੀ ਹੋਈ ਹਾਂ ਤੇਰਾ ਪੁੱਤ ਤਾਂ ਲੱਗਦਾ ਬਸ ਮੈਨੂੰ 10 ਰੁਪਏ ਨਹੀਂ ਦਿੰਦਾ ਫੱਕੀ ਜੋ ਕਿ ਮੇਰੇ ਢੱਡ ਪੀੜ ਪਾ ਜਾਵੇ ਤੇ ਮੈਂ ਲੈ ਤੇ ਖਾ ਲਵਾਂ ਤੇ ਤੁਸੀਂ ਸਬਜ਼ੀਆਂ ਦੇ ਪੈਸੇ ਮੇਰੇ ਕੋਲ ਮੰਗਦੇ ਪਏ ਨੇ। ਤੋਬਾ ਸਬਜ਼ੀ ਦੀ ਗੱਲ ਹੈ ਤੇ ਮੈਂ ਜਾ ਕੇ ਆਪ ਲੈ ਆਉਣੀ ਆ ਤੇ ਖਾਂਦੀ ਪੀਂਦੀ ਜਿਹੜਾ ਨਾ ਚੁੰਨੇ ਲੈ ਮੂੰਹ ਕਰਕੇ ਬਹਿ ਜਾਨੀ ਹੈ ਮੈਨੂੰ ਤਾਂ ਕੁਛ ਨਹੀਂ ਲੱਭਦਾ ਆ ਉੱਚੀ ਬੋਲ ਕੇ ਨਾ ਪੂਰਾ ਮੱਲਣ ਨਾ ਸੁਣਾਇਆ ਕਰ। ਹਾਂ
ਮੈਨੂੰ ਪਹਿਲਾਂ ਹੀ ਨਹੀਂ ਹੈ ਤੇ ਉੱਚੀ ਨਾ ਬੋਲਾ ਤੇ ਹੋਰ ਕੀ ਕਰਾਂ ਮੈਂ 20 ਆਵਾਜ਼ਾਂ ਮਾਰੀਆਂ ਤੇ ਇੱਕ ਆਵਾਜ਼ ਨਹੀਂ ਅੱਗੂ ਦੇਣੀ ਤੇ ਮੇਰੇ ਗੁਨਾਹ ਬਣਾਈ ਖਲੋਤੀ ਹੈ ਆ ਦੇਖ ਤੇਰੇ ਨਾਲ ਕੌਣ ਮਿਲਾਈ ਲਵੇ ਹੋਰ ਬੈਨ ਸੁੰਦਰੀ ਕੀ ਹਾਲ ਹੈ? ਠੀਕ ਹੈ। ਠੀਕ ਆ ਵੀਰਾ ਚੰਦ ਤੂੰ ਸੁਣਾ ਠੀਕ ਹੋਰ ਹੈ ਚਾਚੀ ਬੰਦਾ ਕੋਈ ਆਏਗਾ ਵੀ ਵੇਖ ਲਵੇ ਵੀ ਕੋਈ ਮਹਿਮਾਨ ਵੀ ਆਣਾ ਆਪਾਂ ਚ ਚੁੰਝਾ ਲੜਾਈ ਰੱਖਦੀਆਂ ਜੀ ਸਾਡੇ ਘਰ ਦੇ ਵਿੱਚ ਕੰਜਰਖਾਨਾ ਲੱਗਾ ਰਹਿਣਾ ਮੇਰੀ ਭੈਣ ਕੀ ਹੋਇਆ ਕਿ ਬੈਨ ਕਿਉਂ ਬੋਲੀ ਜਾਂਦੇ ਜੀ? ਗੱਲ ਐਡੀ ਚੰਨ ਵੀਰਾ ਕੋਈ ਨਹੀਂ ਹੈ ਨਿੱਕੀ ਜਿਹੀ ਗੱਲ ਹੈ ਸਬਜ਼ੀ ਦੀ ਤੇ ਗੱਲਾਂ ਦਾ ਗਲੋੜ ਮੇਰੀ ਸੱਸ ਬਣਾਈ ਖਲੋਤੀ ਏ ਨਾ ਚਾਚੀ ਨਾ ਲੜਿਆ ਕਰ, ਜਿਹੜੀ ਨੋਵਾਂ ਹੁੰਦੀਆਂ ਲਾੜੀਆਂ ਹੁੰਦੀਆਂ ਨੇ ਤੇ ਘੱਟ ਕੰਮ ਕਰਦੀਆਂ ਨੇ, ਕੋਈ ਆਪ ਵੀ ਕਰ ਲਿਆ ਕਰ ਤੂੰ। ਬੋਲ ਮੀਆਂ ਮਿੱਠੂ ਤੇ ਕਰ ਚਗਲ ਚਗਲ ਵੀ ਤੈਨੂੰ ਕਿਹੜੀ ਲੋੜ ਹੈ ਉਹਨਾਂ ਦੇ ਘਰ ਦਾ ਮਾਮਲਾ ਹੈ ਉਹ ਬੋਲਣ ਜਾਂ ਨਾ ਬੋਲ ਤੂੰ ਹੁਣ ਇੱਕ ਮਿਸਾਲ ਬੋਲਦਾ ਪਿਆ ਉਹਨਾਂ ਦੀ ਸੁਲ੍ਹਾ ਹੋ ਜਾਣੀ ਤੇ ਤੂੰ ਬੋਲ ਕੇ ਵਿੱਚ ਗੰਦਾ ਹੋ ਜਾਣਾ ਹੈ। ਨਹੀਂ ਨਹੀਂ ਚੁੱਪ ਕਰਕੇ ਬੋ, ਕੁਸਰਿਆਂ ਦੀ ਨਾਲੇ ਪਾਣੀ ਆ, ਮੈਂ ਦੀ ਬੈਨ ਦੇ ਹੱਕ 'ਚ ਵੀ ਨਹੀਂ ਬੋਲ ਸਕਦਾ। ਬੋਲੋ ਬੋਲੋ ਕੂਲਰ ਸਾਹਿਬ ਬਗੈਰ ਟੂਟੀ ਤਾਂ ਬੋਲੋ ਮੇਰੀ ਤਾਂ ਚੁੱਪ ਏ। अम्मा लड़ाई न पर खत्म कर मेरा बिरा मेरे बुआ ते टोर ते आया बैठे जी आपा चच्चर पाई रखे ते देले के सोचती अही कारे भजी जा दुकान ते किलो गोश्त दा ही लई ना सूजी ना लगदी लई आवे क्योंकि किस्मत मारा आया। चलो ठीक है मैं लेने तो कोई मसाला मसूला मंगाना और नाल चीज मिसाला कोई नहीं अम्मा पिया ओ जेड़ा मैं बड़े अंडा च पा लिया ते नाल हुन लई आवी। चलो ठीक है मैं सौदा लेके आंदी पई हां ते मेरे आंदे तक कनन चाह पानी पिया। चलो मैं चाह बना के ना पिवाई तो तू जब दे हट आवी चंगा और सुना भरजाई तू ठीक वदे ने ਅਸੀਂ ਠੀਕ ਤੂੰ ਸੁਣਾ ਚੱਚਰ ਨਾ ਪਾਇਆ ਕਰ ਵੱਡੀ ਸਮਾਨੀਆਂ ਦਾ ਬੱਚਾ ਨਾ ਅਕਲ ਹੈ ਤੂੰ ਚੁੱਪ ਕਰ ਗਈ ਕਰ। बढ़िया मैं सायदार गुजर करती हूं और जान के मेरे नाल लड़ाई बनाई रख दी है तो तू सुना बुझा नोरी की वदे ਬਸ ਠੀਕ ਹੈ ਪਰਸੋਂ ਤੈਨੂੰ ਬੁਖਾਰ ਬੜਾ ਵਿਚਾਰੀ ਨੂੰ ਮੈਨੂੰ ਤੇ ਲੱਗਦਾ ਉਂਝ ਹੀ ਮਰਨ ਵਾਲੀ ਹੈ। ਹਾਂ ਹਾਏ ਕਿਹੜੀ ਬੈੜੀ ਗੱਲ ਮੂੰਹ ਚ ਕੱਢੀ ਐ ਮੇਰੀ ਇੱਕਾ ਬੋਈ ਐ ਉਹ ਬਾਦ ਦੁਆਈ ਨਾ ਦੇ ਉਹਨੂੰ ਦੁਆ ਦੇ ਪੁੱਟੀ ਤਾਂ ਵਿਚਾਰੀ ਹੋਈ ਪਈ ਹੈ ਸ਼ੂਗਰ ਹੁੰਦੀ ਵੱਧਦੀ ਹੈ ਬਲੱਡ ਪ੍ਰੈਸ਼ਰ ਹੁੰਦਾ ਵੰਦਾ ਆਈਓ ਦਿਨ ਪਤਾ ਨਹੀਂ ਕਦੋਂ ਚਲੀ ਜਾਵੇ। ਬੇਗਮ ਆ ਕੈਂਚੀ ਵਾਲੀ ਨਾ ਅੱਛੇ ਬਥੋੜੀ ਚਲਾ। ਅੱਛਾ ਜੀ ਬਸ ਹੁਣ ਤੁਸੀਂ ਆਪਾ ਤੇ ਦੋਵੇਂ ਜੀ ਨਾ ਲੜ ਪਵੇ ਮੈਂ ਤਾਲੇ ਕੋਲ ਚਾਹ ਬਣਾਈ ਆਵਾਂ। ਠੀਕ ਹੈ ਬੈਨ ਤੇ ਜਾ ਅਸੀਂ ਕੋ ਲੜਨਾ ਹੈ। बाबा हजूर कोई खिदमत च कमी तो नहीं रह गई? ਨਹੀਂ ਬੱਚਾ ਬਸ 1.25 ਲੱਖ ਸਾਡੇ ਲਈ ਕੀ ਹੁਕਮ। बाबा जी ਤੁਹਾਡੇ ਵਾਸਤੇ ਇਹ ਹੁਕਮ ਹੈ ਆ ਮੇਰਾ ਹੱਥ ਵੇਖੋ ਨਾ ਇਹ ਸੋਨੇ ਨੂੰ ਵੀ ਪਾਣਾ ਤੇ ਉਹ ਮਿੱਟੀ ਬਣ ਜਾਂਦਾ। ਉਹ ਮੇਰਾ ਬੱਚਾ ਉਹ ਹੱਥ ਵੇਖਣ ਦੀ ਜ਼ਰੂਰਤ ਹੀ ਕੋਈ ਨਹੀਂ, ਅਸੀਂ ਜਿੱਥੇ ਵੀ ਵੜ ਜਾਈਏ ਜਿਹੜੇ ਘਰੀ ਵੀ ਜਾਂਦੇ ਰਹੀਏ ਸਾਰਾ ਹੀ ਪਤਾ ਲੱਗ ਜਾਂਦਾ ਹੈ ਕੀ ਰੁਕਾਵਟਾਂ ਹੋ ਗਈਆਂ। अच्छा ओ बाबा जी मोर जल्दी नाल दसो ओ साडे घर च केड़ी रुकावट बनी खलोती है ओ जिंदी वजह नाल साडे घर दा निजाम सही नहीं चल रहा। ਬੱਚਾ ਪਰੇਸ਼ਾਨ ਨਹੀਂ ਹੋਣਾ, ਥੋੜਾ ਜਿਹਾ ਮੈਨੂੰ ਟਾਈਮ ਦੇ ਦੇ ਸਭ ਕੰਮ ਠੀਕ ਹੋ ਜਾਏ। जट्टा बाबा बड़ा पहुंचा है ही। ਹਾਂ ਹਾਂ ਉਹ ਸ਼ਕਲੋਂ ਹੀ ਲੱਗਦਾ ਪਿਆ ਕਿ ਬਾਬਾ ਬੜਾ ਪਹੁੰਚਿਆ ਹੋਇਆ ਹੈ। ਬਾਬਾ ਜੀ ਐਵੇਂ ਨਾ ਇਹ 2 ਹਫ਼ਤੇ ਪਹਿਲੇ ਅਸੀਂ ਨਾ ਇੱਕ ਮੱਝ ਲਈ ਗਈ ਹੈ ਕਿੱਲੇ ਤੇ ਲਿਆ ਕੇ ਬੰਨੀ ਹੀ ਗਈ ਹੈ ਉਹ ਫੁੜਕ ਕੇ ਮਰ ਗਈ ਹੈ। ਬਾਬਾ ਜੀ ਇਹ ਤੇ ਦੱਸੋ ਉਹ ਫੁੜਕੀ ਕਿਵੇਂ? ਬੱਚਾ ਟੈਨਸ਼ਨ ਨਹੀਂ ਲੈਣੀ, ਮੈਂ ਤੁਹਾਨੂੰ ਆਖਿਆ ਨਾ ਸਭ ਕੰਮ ਠੀਕ ਹੋ ਜਾਣਗੇ, ਥੋੜਾ ਜਿਹਾ ਮੈਨੂੰ ਟਾਈਮ ਦਿਓ। ਹਾਂਜੀ ਹਾਂਜੀ ਬਾਬਾ ਜੀ ਬਸ ਇਹ ਦੁਆ ਕਰੋ ਕਿ ਜਿਹੜੇ ਸਾਨੂੰ ਘਾਟੇ ਪੈਂਦੇ ਪੈਣ ਨਾ ਇਹ ਨਾ ਪੈਣ ਤੇ ਸਾਡੀ ਜ਼ਿੰਦਗੀ ਸੁਖੀ। बाबा जी असी बड़े दुखी होए पे हैं ओ मैं नवा 125 शोरूम तो कटाया ही है या केक मारी ते चमिया ते जा ट्राली च वज्जा ओंदा ही कबाड़ा हो गया। ये तो मैनू दसो जा भी ये काम क्यों होया? ਬਾਬਾ ਜੀ ਸ਼ੁਕਰ ਹੋਇਆ ਮੇਰੇ ਬੰਦੇ ਨੂੰ ਕੁਝ ਨਹੀਂ ਹੋਇਆ ਬਸ ਮੋਟਰਸਾਈਕਲ ਦਾ ਹੀ ਕਬਾੜਾ ਹੋਇਆ ਹੈ। पाट पुट चली गई। ਅੱਛਾ ਤੈਨੂੰ ਮੈਂ ਆਖਿਆ ਥੋੜਾ ਜਿਹਾ ਟਾਈਮ ਮੈਨੂੰ ਦੇ, ਪਰੇਸ਼ਾਨ ਨਹੀਂ ਹੋਣਾ, ਸਭ ਕੰਮ ਠੀਕ ਹੋ ਜਾਣਗੇ। बाबा जी ठीक है बस ना जल्दी ना काम कार छो आ घंटे ते ना लेके जाओ। ਨਾ ਤੈਨੂੰ ਆਖਿਆ ਪਰੇਸ਼ਾਨ ਨਹੀਂ ਹੋਣਾ, ਸਾਰੇ ਕੰਮ ਹੋ ਜਾਣਗੇ, ਮੈਨੂੰ ਥੋੜਾ ਜਿਹਾ ਟਾਈਮ ਦੇ। चलो ठीक है जट्टा ਹਾਂਜੀ अंदर लगी जा सिलेंडर तो 2-3 गिलास दूध गर्म करके बाबा ने पुआ। ਅੱਛਾ ਮੈਂ ਹੁਣੇ ਗਈ ਤੇ ਹੁਣੇ ਆਈ 3 ਗਲਾਸ ਦੁੱਧ ਦੇ ਗਰਮ ਕਰਕੇ ਲੈ ਆਵੇ ਨੇ। हाँ हाँ शाबाश ਚੰਗਾ जा जा। बाबा जी मेरी सुहानी बड़ी चंगी है, घर में प्यार मोहब्बत भी है लेकिन हर कर बरकत दा कोई पता नहीं लगता पिया। ਓ ਯਾਰ ਤੈਨੂੰ ਮੈਂ ਕਿੰਨੀ ਵਾਰੀ ਆਖ ਚੁੱਕਾ, ਉਹ ਤੈਨੂੰ ਮੈਂ ਕਿੰਨੀ ਵਾਰੀ ਭੌਂਕ ਮਾਰ ਚੁੱਕਾ, ਉਹ ਥੋੜਾ ਜਿਹਾ ਟਾਈਮ ਦੇ ਜਾ ਮੈਨੂੰ, ਸਾਰੇ ਕੰਮ ਹੋ ਜਾਣਗੇ। बाबा जी गुस्सा ना करो, जे मेरी को गाल गलत लगी मैं माफी चाह। ਠੀਕ ਹੈ ਠੀਕ ਹੈ ਠੀਕ ਹੈ। ਬੱਚਾ ਦੁੱਧ ਨਾਲ ਕੋਈ ਹੋਰ ਸ਼ੈ ਵੀ ਆ ਜਾਂਦੀ ਨਾ ਤੇ ਬਿਹਤਰ ਹੋ ਜਾਵੇ ਆ। बाबा जी नाल की पसंद कर सो 2 अंडे पान ओ दे देवा। ਉਹ ਨਹੀਂ ਬੱਚਾ ਆਰਡਰ ਪਰ ਦਫਾ ਕਰ ਅਈ ਦੁਕਾਨ ਤੇ ਭੱਜਾ ਜਾ ਉਹ ਤੂੰ ਕੋਈ ਸ਼ੈ ਕਹੀ ਲਈ ਆ ਉਹਦਾ ਮੈਂ ਆਦੀ ਆ। ठीक है बाबा जी और कूलियां चीज़ां तो बढ़िया होंदियां, तुसी मैनूं दसो भी केड़ी मैं कूली शै लियावां जेड़ी तुहानूं पसंद आ सी। ਓਏ ਮੇਰਾ ਮਤਲਬ ਕਹਿਣ ਦਾ ਕਿ ਡੱਬਾ ਰੋਟੀ ਲਿਆ। ठीक है बाबा जी मैं लाया। ਅਈ ਕੋਲ ਬਾਬਾ ਜੀ ਤੁਹਾਨੂੰ ਬਾਅਦ ਗੁੱਤੇ ਮੈਂ ਥੋੜਾ ਜਿਹਾ। ਓ ਹੋ ਮੇਰਾ ਸਾਲਾ ਸਾਹਿਬ ਆਇਆ ਬੈਠਾ। ਬੜੀ ਗੱਲ ਹੈ ਕਿਸ ਟਾਈਮ ਆਇਓ?
ਹੋਰ ਪੁੱਤਰਿਆ ਮੈਂ ਤਾਂ ਠੀਕ ਆ ਹੁਣ ਮੇਰੇ ਸੀਨੇ ਨਾਲ ਸੀਨਾ ਲਾ ਕੇ ਮੇਰਾ ਸੀਨਾ ਪਲੀਤ ਕਰ ਛੱਡਿਆ ਹੀ ਨਾ ਚੱਚਾ ਸਾਹਿਬ ਥੋੜਾ ਹੋਸ਼ ਨਾਲ ਬੋਲੋ ਮੇਰਾ ਵੀਰਾ ਹੈ ਪਿਆ ਤੇ ਮੇਰਾ ਤਾਂ ਸਾਲਾ ਹੈ ਨਾ ਲੁੰਡੀ ਬਾਂਦਰੀ ਮੈਂ ਜਿਵੇਂ ਬੋਲਾਂ ਮੈਨੂੰ ਤੂੰ ਬੋਲਣ ਦੇ जी मैं तू बोले तेरा भणवैया नहीं है फिर इतराम कर ਇਤਰਾਮ ਕਿਉਂ ਕਰਾਂ ਬਾਕੀ ਹੋਰ ਸੁਣਾ ਤਬੀਅਤ ਸ਼ਬੀਅਤ ਠੀਕ ਰਹਿੰਦੀ ਹੈ ਸ਼ੁਕਰ ਹੈ ਅੱਲਾ ਦਾ ਤੇਰੇ ਫਰੰਟ ਕਿਉਂ ਖਾਲੀ ਹੁੰਦਾ ਜਾਂਦਾ ਇਹ ਵਾਲ ਟਿਕਣੇ ਸ਼ੁਰੂ ਹੋ ਗਏ ਗੰਦੇ ਸਾਬਣ ਨਾਲ ਨਾਨਾ ਵਾ ਗੰਦੇ ਸਾਬਣ ਨਾਲ ਜੀ ਤੂੰ ਨਾਨਾ ਤੇ ਚੰਗਾ ਸਾਬਣ ਲਿਆ ਕਰ ਤੇ ਥੋੜਾ ਜਿਹਾ ਕਮਾ ਲਿਆ ਕਰ ਕੁਛ ਨਹੀਂ ਹੁੰਦਾ ਤੇਰੀ ਕਿਵੇਂ ਸੱਡੇ ਵਾਲੀ ਜਾਨ ਹੈ ਇਹ ਕੋ ਮਿਸਤਰੀਆਂ ਦੇ ਮਗਰ ਬਣਵਈਆ ਸਾਹਿਬ ਉਜਤਾ ਨਾ ਕਰ ਮੈਨੂੰ ਵੀ ਪਤਾ ਤੂੰ ਕਿੱਡਾ ਕੁ ਕਮਾਦਾ ਹੈ ਹੁਣ ਬਾਂਦਰਾ ਵਾਲੀਆਂ ਟਪੂਸੀਆਂ ਨਾਲ ਆ ਮੇਰਾ ਵੀਰਾ ਸਹੀ ਆਂਦਾ ਪਿਆ ਤੈਨੂੰ ਉਹ ਮੈਂ ਆਲੂਆਂ ਦੀ ਦਿਹਾੜੀ ਕਰਨੀ ਆ ਤੇ ਤੈਨੂੰ ਮਾਂ ਪੁੱਤਰਾਂ ਨੂੰ ਰੱਲੇ ਪਾ ਲਈ ਖਲੀਆਂ ਬਰਜਾਈ ਇਹਨਾਂ ਦੇ ਮੱਥੇ ਲੱਗਣ ਦਾ ਕੋਈ ਫਾਇਦਾ ਨਹੀਂ ਉਹ ਵੀ ਕਮਾਓ ਪੁੱਤਰ ਹੈ ਤੇ ਇਹ ਵੀ ਕਮਾਓ ਪੁੱਤਰ ਹੈ ਓਹ ਕਪਾਲ ਹੀ ਸੁੰਡੀ ਤੂੰ ਚੁੱਪ ਕਰਕੇ ਖਲੋ ਇਹ ਸਾਡੇ ਦੋ ਆਪਸ ਦਾ ਮੁਤਾਲਬਾ ਹੈ ਤੁਹਾਡਾ ਆਪਸ ਦਾ ਮੁਤਾਲਬਾ ਹੋਵੇ ਜਾਂ ਨਾ ਹੋਵੇ ਮੇਰੇ ਨਾਲ ਤਮੀਜ਼ ਨਾਲ ਗੱਲ ਕੀਤੀ ਕਰ ਮੈਂ ਬਰਜਾਈ ਦੇ ਮੂੰਹ ਨੂੰ ਚੁੱਪ ਕਰ ਜਾਨੀ ਮੈਂ ਤਾਂ ਖੱਚਰ ਕਹਿਣਾ ਮੈਨੂੰ ਵੀ ਆਂਦਾ ਹੈ ਇਹਨੂੰ ਸਮਝਾ ਲਾ ਮੇਰਾ ਦਿਮਾਗ ਦੀਆਂ ਪਤਰੀਆਂ ਹਲਦੀਆਂ ਪਈਆਂ ਜੀ ਇਹ ਹਲ ਗਈਆਂ ਤੇ ਕੰਮ ਇੱਥੇ ਬੜਾ ਖਰਾਬ ਹੋਣੇ ਪਤਰੀਆਂ ਸ਼ਾਟ ਆਉਂਦੀਆਂ ਪਈਆਂ ਕੰਮ ਖਰਾਬ ਹੁੰਦਾ ਨਾ ਤਾਂ ਹੋਮਣ ਦੇ ਪਹਿਲਾਂ ਆਣ ਕੇ ਤੂੰ ਸ਼ੈਤਾਨੀ ਬਾਜ਼ੀ ਉਹਨਾਂ ਦੇ ਨਾਲ ਕੀਤੀ ਏ ਮੇਰੀ ਸੁੰਦਰ ਖਾਨੀ ਅੰਗੂਰ ਮੈਂ ਤੇਰੀ ਹਰਕਤ ਸਮਝੀ ਖਲੋਤਾ ਤੂੰ ਦਰਅਸਲ ਮੇਰੇ ਨਾਲ ਲੜਾਈ ਬਣਾਉਣਾ ਚਾਹਨੀ ਲੇਕਿਨ ਮੈਂ ਤੇਰੇ ਨਾਲ ਕੋਈ ਨਹੀਂ ਲੜਨਾ ਕਿਉਂਕਿ ਮੇਰਾ ਸਾਲਾ ਆਇਆ ਵਾ ਮੇਰੇ ਬੂਹੇ ਤੇ ਬੜਾ ਇਤਰਾਮ ਕੀਤੀ ਖਲੋਤਾ ਸਾਲੇ ਦਾ ਅਮਦਾ ਉਹਨਾਂ ਦੀ ਦੋਵਾਂ ਜੀਆਂ ਦੀ ਲਾ ਪਾ ਕੇ ਹੱਥ ਚ ਦਿੱਤੀ ਤੈਨੂੰ ਛਾਲਾ ਛਾਬਾਇਆ ਬਰਜਾਈ ਅੱਜ ਗਲਤੀ ਹੋ ਗਈ ਅਗਾ ਤਾਂ ਨਾ ਫਿਰਾ ਤੇਰੇ ਸਿਬੂਏ ਤੇ ਕੋਈ ਨਹੀਂ ਚੜਨਾ ਅੱਜ ਬਸ ਆ ਗਿਆ ਅਗਾ ਤਾਂ ਭਾਵੇਂ ਤੁਹਾਡੇ ਘਰ ਫੋਟਕੀ ਵੀ ਹੋ ਜਾਵੇ ਅਸੀਂ ਨਹੀਂ ਆਣਾ ਤੁਸੀਂ ਆਣਾ ਤਾਂ ਆ ਜਾਵੇ ਨਹੀਂ ਬੰਦਾ ਬਣ ਮੇਰੀ ਭੈਣ ਦਾ ਘਰ ਮੈਂ ਆਵਾਂ ਜਾਂ ਨਾ ਆਵਾਂ ਤੂੰ ਕੌਣ ਆਂਦੀ ਗੱਲ ਕਰਨ ਵਾਲੇ ਚਲੋ ਬਿਕਰਾ ਉਹ ਬੇਸਿਆ ਮੇਰੇ ਕੋ ਤਾਂ ਫਿਰ ਕੋਈ ਨਹੀਂ ਹੁੰਦੀ हाँ नहीं बेइज्जती करने का बाकी जान भाई मेरे को चगल बाज गई हो ना तो मैं तेरे को माफ करना बल्कि तेरी दाढ़ी ना खला छड़े वो मैं माफ कर छड़े ਪੂਤਨਿਆ ਵੇਖ ਸੋਚ ਕੇ ਗੱਲ ਕਰਿਆ ਕਰ ਯਾਰ ਸੁਆਣੀ ਮੇਰੀ ਨਾਲ ਹੈ ਚਲੋ ਮੈਂ ਤਾਂ ਬਰਦਾਸ਼ਤ ਕਰ ਲੈਸਾ ਉਹਨੇ ਬਰਦਾਸ਼ਤ ਕੋਈ ਨਹੀਂ ਕਰਨਾ ओ यार ते नलासा मजाक करिंदा ते तू गुस्सा कर गया बाबा बेगम जी मैंने उधर 2000 रुपया चाल रे मैं दस ते गोश्त लाया मैं बकरे दा ਤੈਨੂੰ ਤਕਲਫ ਕਰਨ ਦੀ ਕੋਈ ਲੋੜ ਨਹੀਂ ਅੰਮਾ ਲਾਇਆ ਇਹ ਤਾਂ ਪਕਾਈਂਦੀ ਹੀ ਬੈਠੀ ਏ हला ਅੱਲਾ बड़ा पराल के खसाया है ਹਾਂ मैं तेरे से सूजी लाया मैं जी अगर दे लेता ਨਹੀਂ ਸੂਜੀ ਰਹਿਣ ਦੇ ਹਾਂ। ਚਾਹ ਪਿਸਾਏ ਰੋਟੀ ਦਾ। चाह चलो तेरे गद्दे ते दूध दी चाह पी ਜਾ ਗੱਦੇ ਦੁੱਧ ਦੀ ਚਾਹ ਪੋਇਸੇ ਬਾਬਾ ਜੀ ਭਲਾ ਹੋਵੇ ਮੇਰੇ ਯਾਰ ਦਾ ਜਿਹੜਾ ਵੱਜਾ ਗਿਆ ਮੈਨੂੰ ਸੱਦ ਲਿਆ ਆ ਮੇਰੇ ਵਿਰਾਹ ਦਾ ਕੱਦ ਨਹੀਂ ਪਵਦਾ ਇਹਦਾ ਹੱਥ ਚੈੱਕ ਕਰੋ ਕਿਉਂ ਨਹੀਂ ਵਧਿਆ ਕੱਦ ਇਹਦਾ ਟੈਨਸ਼ਨ ਲੈਣ ਦੀ ਲੋੜ ਕੋਈ ਨਹੀਂ ਬੱਚਾ ਸਾਰੇ ਮਸਲੇ ਸੈੱਟ ਹੋ ਜਾਣਗੇ ਦਾ ਕੱਦ ਵੀ ਵਾਜੇਗਾ ਪਰ ਥੋੜਾ ਜਿਹਾ ਟਾਈਮ ਦਿਓ ਓ ਬਾਬਾ ਜੀ ਓਏ ਹਰ ਗੱਲ 'ਚ ਟਾਈਮ ਲਈ ਜਾਣਾ ਹੈ ਉਹ ਤੂੰ ਕਿਦਾ ਬੇ ਟਾਈਮਾਂ ਤੇ ਨਹੀਂ ਜੰਮਿਆ ਆ ਦੇ ਪੈਰਾਂ ਤੂੰ ਤਾਂ ਜ਼ਰਾ ਸਿੱਧਾ ਖੜੋਵੇਂ ਨਾ ਕਿਉਂ ਬੱਚਾ ਖੈਰ ਹੈ ਕਿਉਂ ਪੈਰਾਂ ਤੇ ਖੜੋਵਾ ਕੀ ਹੋ ਗਿਆ ਉਹ ਕੁਝ ਨਹੀਂ ਗਿਆ ਮੈਂ ਤੇਰਾ ਇਲਾਜ ਕਰੂੰ ਮੈਂ ਤੈਨੂੰ ਟੰਬੇ ਪਹਿਲੂ ਆ ਸਰਾਣਾ ਛੱਡ ਆ ਕਿਉਂ ਹੈ ਓਏ ਹਾਰ ਬਣਾ ਦੀ ਤੂੰ ਰੜੀ ਕਾਟ ਗਿਆ ਹੈ ਦੋ ਤੂੰ ਸੱਪ ਤਰ੍ਹਾਂ ਪੀ ਗਿਆ ਹੈ ਰੋਟੀਆਂ ਤੂੰ ਨਿਗਲ ਗਿਆ ਜਿਹੜਾ ਹੀ ਗੱਲ ਹੈ ਜਿਹੜੀ ਪੁੱਛਨੇ ਤੂੰ ਆਣਾ ਥੋੜਾ ਜਿਹਾ ਟਾਈਮ ਦਿਓ ਮੈਂ ਹੁਣ ਤੈਨੂੰ ਟਾਈਮ ਨਹੀਂ ਦੇਊਂਗਾ ਮੈਂ ਤੇਰਾ ਹਾਲ ਸੋਚੀ ਖਲੋਤਾ ਓ ਜੱਟਾ ਅੰਦਰੋਂ ਲੈ ਸੁਆਗੇ ਵਾਲਾ ਰੱਸਾ ਚਾਹ ਕੇ ਇਹਦੀ ਕੰਨੀ ਨੂੰ ਪਾ ਕੇ ਤੇ ਖੂਚ ਪੁੱਠਾ ਲਟਕਾਈਏ ਹੈਂ? ਓਏ ਹਾਂ अगर हमारी वीडियो अच्छी लगे तो हमारा चैनल स्कोप 360 को सब्सक्राइब करें और बेल आइकन प्रेस जरूर करें ताकि हमारी हर नई आने वाली वीडियो का नोटिफिकेशन आप तक बआसानी पहुंच सके।